ਬਿਸਮਿल्लाहिर्रहमानिर्रहीम ਤੇ अस्सलाम वालेकुम। 4 ਮਾਰਚ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ ਉਹ ਖਬਰ ਹੈ ਮਾਫੀਆਂ ਮੰਗਣ ਦਾ ਮੌਸਮ, ਬਲਕਿ ਮਾਫੀਆਂ ਮੰਗਵਾਉਣ ਦਾ ਮੌਸਮ। ਹਾਂਜੀ, ਮੌਸਮ ਤੇ ਤੁਸੀਂ ਸੋਚਿਆ ਹੋਏਗਾ ਕਿ ਇਸ ਵੇਲੇ ਰਮਜ਼ਾਨ ਕਰੀਮ ਹੈ ਤੇ ਨਾਲ ਇਸ ਵੇਲੇ ਮਾਰਚ ਦਾ ਮਹੀਨਾ ਹੈ ਤੇ ਇਹ ਕਿਹੜਾ ਮੌਸਮ ਹੈ ਮਾਫੀਆਂ ਮੰਗਣ ਦਾ। ਰੱਬ ਕੋਲੋਂ ਤੇ ਮੌਸਮ ਹੈਗਾ ਹੈ, ਪਰ ਇਹ ਇਨਸਾਨਾਂ ਕੋਲੋਂ ਇਨਸਾਨਾਂ ਦਾ ਮਾਫੀਆਂ ਮੰਗਵਾਉਣ ਦਾ ਮੌਸਮ ਜਿਹੜਾ ਉਹ ਕਿਹੜਾ ਆ ਗਿਆ। ਇਹ ਇਸ ਵੇਲੇ ਮਾਫੀਆਂ ਮੰਗਵਾਉਣ ਦਾ ਜਿਹੜਾ ਮੌਸਮ ਹੈ ਉਹ ਇਸ ਵੇਲੇ ਵਰਿਆ ਹੈ ਜਾਂ ਇਸ ਵੇਲੇ ਨਾਫਜ਼ ਹੋਇਆ ਪਾਕਿਸਤਾਨ ਦੇ ਮੀਡੀਆ ਦੇ ਉੱਤੇ। ਹਾਂਜੀ, ਕੱਲ੍ਹ ਪਾਕਿਸਤਾਨ ਦੇ ਮੀਡੀਆ ਦੇ ਦੋ ਵੱਡੇ ਨਾਂ, ਉਹਨਾਂ ਦੋਵਾਂ ਦੇ ਕੋਲੋਂ, ਇੱਕ ਦੇ ਕੋਲੋਂ ਇਨਡਾਇਰੈਕਟਲੀ ਤੇ ਇੱਕ ਦੇ ਕੋਲੋਂ ਡਾਇਰੈਕਟਲੀ ਮਾਫੀ ਮੰਗਵਾਈ ਗਈ। ਹੋਰ ਵੀ ਕਈਆਂ ਦੇ ਨਾਲ ਇਹ ਕੰਮ ਕੀਤਾ ਗਿਆ, ਪਰ ਇਹ ਜਿਹੜਾ ਕੰਮ ਹੋਇਆ ਚੰਗਾ ਭਾਰਾ ਹੋਇਆ। ਕਾਸ਼ਫ ਅਬਾਸੀ ਸਾਹਿਬ ਨੇ 21 ਜਨਵਰੀ 2025 ਨੂੰ ਇੱਕ ਸ਼ੋਅ ਕੀਤਾ ਜਿਹਦੇ ਵਿੱਚ ਉਹਨਾਂ ਨੇ ਬਿਲਾਵਲ ਜ਼ਰਦਾਰੀ ਸਾਹਿਬ ਦੇ ਉੱਤੇ, ਚੌਧਰੀ ਨਿਜ਼ਾਮਦੀਨ ਮਤਲਬ ਕਿ ਜਨਰਲ ਆਸਿਮ ਮੁਨੀਰ ਸਾਹਿਬ ਤੇ ਉਹਨਾਂ ਦੇ ਜਿਹੜੇ ਸਾਥੀ ਜਰਨੈਲ ਨੇ ਉਹਨਾਂ ਦੇ ਉੱਤੇ ਨਾਂ ਲਿਓ ਬਗੈਰ, ਹਾਂਜੀ, ਇਸਟੈਬਲਿਸ਼ਮੈਂਟ ਵਗੈਰਾ ਕਹਿ ਕੇ ਉਹਨਾਂ ਨੇ ਤਨਕੀਦ ਕੀਤੀ ਕਿ ਜਿਹੜਾ ਆਇਨ ਨੂੰ ਲੁੱਟਿਆ ਜਾਂਦਾ ਹੈ ਉਹਦੇ 'ਤੇ ਉਹਨਾਂ ਨੇ ਨੂਨ ਲੀਗ ਵੀ, ਸਿਆਸਤਦਾਨ ਵੀ ਔਰ ਫੌਜੀ ਸਾਹਿਬਾਨ ਵੀ, ਕਿ ਇਹ ਜਿਹੜੇ ਦਿਨ ਮਨਾਉਂਦੇ ਨੇ, ਮਤਲਬ ਕਿ ਜਿਹੜਾ 71 ਦਾ ਆਇਨ ਬਣਿਆ ਉਹਦਾ ਯੌਮ ਤਾਸੀਸ ਜਾਂ ਇਹੋ ਜਿਹੇ ਜਿਹੜੇ ਦਿਨ ਮਨਾਉਂਦੇ ਨੇ, ਤਖਤੀਆਂ ਲਾਉਂਦੇ ਨੇ, ਤਕਰੀਬਾਤ ਕਰਦੇ ਨੇ, ਉੱਥੇ ਆਇਨ ਪਸੰਦੀ ਦੀ, ਆਇਨ ਵਾਸਤੇ ਕੁਰਬਾਨੀ ਦੇਣ ਦੀ, ਆਇਨ ਵਾਸਤੇ ਆਪਣੀ ਖਿਦਮਾਤ ਪੇਸ਼ ਕਰਦੇ ਨੇ ਔਰ ਕਹਿੰਦੇ ਨੇ ਕਿ ਆਇਨ ਦੀ ਸਰਬੁਲੰਦੀ ਵਾਸਤੇ ਅਸੀਂ ਕੰਮ ਕਰਾਂਗੇ। ਕਹਿੰਦੇ ਨੇ ਕਿ ਜ਼ਿੰਦਗੀ 'ਚ ਕਦੇ ਵੀ ਆਇਨ ਦੇ ਖਿਲਾਫ ਕੁਝ ਨਹੀਂ ਹੋਣ ਦਿਆਂਗੇ। ਉਹਨਾਂ ਨੇ ਕਿਹਾ ਲੇਕਿਨ ਡਾਕਾ ਵੀ ਆਪੇ ਹੀ ਮਾਰਦੇ ਨੇ। ਉਹਨਾਂ ਨੇ ਕਿਹਾ ਇਹਨਾਂ ਦੀਆਂ ਹੁਣ ਤਖਤੀਆਂ ਲਾਓ ਮੌਜੂਦਾ ਜ਼ਮਾਨੇ ਦੀਆਂ ਵੀ, ਦੱਸੋ ਕਿ ਕਿੰਨੇ ਆਇਨ ਨੂੰ ਲੁੱਟਿਆ ਅਤੇ ਕਿੰਨੇ ਆਇਨ ਨੂੰ ਰੋਲਿਆ। ਸਿਆਸਤਦਾਨਾਂ 'ਚ ਵੀ ਅਤੇ ਫੌਜੀ ਕਿਆਦਤ 'ਚ ਵੀ। ਉਹਨਾਂ ਫੌਜੀ ਕਿਆਦਤ ਦਾ ਨਾਂ ਨਹੀਂ ਸੀ ਲਿਆ, ਲੇਕਿਨ ਇਹ ਕਹਿ ਬੈਠੇ ਇਸ਼ਾਰੇ ਦੇ ਵਿੱਚ। ਅੱਜ ਕੱਲ੍ਹ ਤੁਹਾਨੂੰ ਪਤਾ ਹੈ ਵੀ ਚੌਧਰੀ ਸਾਹਿਬ ਗੁੱਸੇ 'ਚ ਹੀ ਬੜੇ ਨੇ, ਉਹ ਆਪ ਐਡੇ ਗੁੱਸੇ 'ਚ ਵੀ ਨੇ ਅਤੇ ਮਜਬੂਰ ਵੀ ਨੇ। ਉਹਦੀ ਵਜ੍ਹਾ ਹੈ ਵੀ ਚੌਧਰੀ ਸਾਹਿਬ ਇੱਕ ਵਾਰੀ ਸਟੂਡੈਂਟਾਂ ਨਾਲ ਮਿਲੇ, ਉੱਥੇ ਬੋਲੇ, ਉਹਨਾਂ ਆਖਿਆ ਵੀ ਔਰਤਾਂ ਦੀ ਇੱਜ਼ਤ ਨਾ ਕਰਨ ਵਾਲੇ ਤੁਸੀਂ ਕੌਣ ਹੁੰਦੇ ਹੋ, ਹੂ ਆਰ ਯੂ। ਬਸ ਫਿਰ ਕੌਮ ਨੇ ਲੰਮਿਆਂ ਹੀ ਪਾ ਲਿਆ ਕਿਸਮ ਦਾ ਸੋਸ਼ਲ ਮੀਡੀਆ ਦੇ ਉੱਤੇ। ਮਤਲਬ ਉਹ ਗੱਲ ਕਰ ਛੱਡੀ ਉਹਨਾਂ ਨੇ, ਮਤਲਬ ਕਿ ਉਹਨਾਂ ਨੇ ਕੋਈ ਗੱਲ ਛੱਡੀ ਕੋਈ ਨਾ। ਉਹਨਾਂ ਵਾਪਸ ਪੁੱਛਿਆ ਕਿ ਜਨਾਬ ਹੂ ਆਰ ਯੂ। ਉਹਨਾਂ ਯਾਸਮੀਨ ਰਾਸ਼ਦ ਸਾਹਿਬਾ ਅਤੇ ਬਾਕੀ ਖਵਾਤੀਨ ਨਾਲ ਜੋ ਕੁਝ ਕੀਤਾ ਗਿਆ ਉਹਨਾਂ ਦੀਆਂ ਮਿਸਾਲਾਂ ਦੇ ਕੇ ਉਹਨਾਂ ਪੁੱਛਿਆ ਵੀ ਜਨਾਬ ਇਸ ਗੱਲ ਦੇ ਉੱਤੇ ਕੁਰਾਨ ਕਰੀਮ ਦੀ ਕੋਈ ਆਇਤ ਨਹੀਂ ਉਤਰੀ। ਫਿਰ ਹੂ ਆਰ ਯੂ ਔਰ ਉਹ ਜਿਹੜਾ ਉਹਨਾਂ ਨੇ ਹੱਥ ਪੈਰ ਕੱਟਣ ਵਾਲੀ ਗੱਲ ਕੀਤੀ ਸੀ, ਉਦੋਂ ਤੋਂ ਤਾਂ ਮੇਰਾ ਖਿਆਲ ਉਹਨਾਂ ਨੇ ਹੁਣ ਅੱਗੋਂ ਇਹੀ ਪ੍ਰੋਗਰਾਮ ਬਣਾਇਆ ਕਿ ਹੁਣ ਅਸੀਂ ਗੁੰਗੀਆਂ ਫਿਲਮਾਂ ਹੀ ਜਾਰੀ ਕਰਨੀਆਂ ਨੇ। ਤੁਸੀਂ ਵੇਖਿਆ ਹੁਣੇ ਹੀ ਉਹ ਬਾਵਲਪੁਰ ਗਏ ਸਨ, ਅਤੇ ਬਾਵਲਪੁਰ ਨੂੰ ਪੰਜਾਬੀ 'ਚ ਬਹਾਲਪੁਰ ਵੀ ਆਖ ਦਿੰਦੇ ਨੇ, ਅਤੇ ਬਹਾਲਪੁਰ ਜਿਸ ਵੇਲੇ ਉਹ ਗਏ ਸਨ ਅਤੇ ਉੱਥੋਂ ਉਹਨਾਂ ਫਿਰ ਹੁਣ ਨਵੀਂ ਜਿਹੜੀ ਅਗਲੀ ਫਿਲਮ ਛੱਡੀ ਹੈ ਉਹ ਗੁੰਗੀ ਛੱਡੀ ਹੈ। ਆਰਮੀ ਚੀਫ ਸਾਹਿਬ ਉੱਥੇ ਸਟੂਡੈਂਟਾਂ ਨਾਲ ਗੱਲ ਕਰ ਰਹੇ ਨੇ, ਸਟੂਡੈਂਟ ਤਾੜੀਆਂ ਮਾਰਦੇ ਨੇ ਆਖਰ 'ਤੇ, ਕਿਸੇ ਦੀ ਆਵਾਜ਼ ਨਹੀਂ ਆਉਂਦੀ ਹੁਣ, ਅਤੇ ਹੁਣ ਗੁੰਗੀ ਫਿਲਮ ਹੀ ਦੁਬਾਰਾ ਚੱਲਣ ਰਹੀ ਹੈ ਕਿਉਂਕਿ ਉਹ ਇੱਕ ਵਾਰੀ ਆਵਾਜ਼ ਉਹਨਾਂ ਕੱਢੀ ਹੈ ਅਤੇ ਤੁਸੀਂ ਸਾਰੇ ਪੈ ਗਏ ਜੇ, ਅਤੇ ਹੁਣ ਉਹਨਾਂ ਨੇ ਆਵਾਜ਼ ਨਹੀਂ ਕੱਢੀ। ਅਤੇ ਜਿੱਥੇ ਉਹਨਾਂ ਦੀ ਆਵਾਜ਼ ਨਹੀਂ ਨਿਕਲਣ ਡਈ, ਉਹਨਾਂ ਨੂੰ ਗੁੱਸਾ ਇਹ ਹੈ ਵੀ ਉਹ ਤਾਂ ਤੁਰੇ ਸਨ ਇਮਰਾਨ ਖਾਨ ਦਾ ਨਾਮ ਮਿਟਾਉਣ ਵਾਸਤੇ, ਉਹ ਤਾਂ ਤੁਰੇ ਸਨ ਵੀ ਇਮਰਾਨ ਖਾਨ ਦਾ ਨਾਂ ਨਹੀਂ ਲੈਣ ਦੇਣਾ, ਇਮਰਾਨ ਖਾਨ ਦੀ ਨਾ ਤਸਵੀਰ ਵੇਖਣ ਦੇਣੀ ਨਾ ਆਵਾਜ਼ ਸੁਣਨ ਦੇਣੀ ਹੈ, ਉਹ ਤਾਂ ਇਸ ਕੰਮ ਨੂੰ ਤੁਰੇ ਸਨ। ਲੇਕਿਨ ਰੱਬ ਦੇ ਕਰਨੇ ਵੇਖੋ ਵੀ ਇਹਨਾਂ ਦੀਆਂ ਆਪਣੀਆਂ ਆਵਾਜ਼ਾਂ ਬੰਦ ਹੋਈਆਂ ਨੇ। ਇਹ ਆਪ ਐਡੇ ਮਜਬੂਰ ਨੇ ਵੀ ਗੁੰਗੀਆਂ ਫਿਲਮਾਂ ਇਹਨਾਂ ਨੂੰ ਆਪਣੀਆਂ ਜਾਰੀ ਕਰਨੀਆਂ ਪੈਣ ਡਈਆਂ ਨੇ, ਆਪ ਆਵਾਜ਼ ਨਹੀਂ ਜਾਰੀ ਕਰ ਪਾਉਂਦੇ। ਬਹਰਹਾਲ ਇਹਨਾਂ ਹਾਲਾਤ ਦੇ ਵਿੱਚ ਗੁੱਸੇ 'ਚੋਂ ਬੜੇ ਨੇ ਅੱਜ ਕੱਲ੍ਹ। ਇਸੇ ਗੁੱਸੇ ਦੀ ਭੀਂਟ ਉਹ ਚੜ੍ਹ ਗਏ ਨੇ ਜਨਾਬ ਕਾਸ਼ਫ ਅਬਾਸੀ ਸਾਹਿਬ। 21 ਜਨਵਰੀ ਨੂੰ ਉਹਨਾਂ ਨੇ ਜਿਹੜਾ ਸ਼ੋਅ ਕੀਤਾ, ਉਹ ਸ਼ੋਅ ਦੀਆਂ ਕੋਈ 2-4 ਲਾਈਨਾਂ ਤੁਹਾਨੂੰ ਸੁਣਵਾ ਦਿੰਦੇ। ਪਹਿਲਾਂ ਸੁਣੋ ज़रा। गुज़िश्ता हफ्ते कराची में पहली दस्तूर साज असेंबली के इजलास की याद में एक तकरीब हुई। खबर पढ़ रहा था अखबार में, मैंने ये खबर देखी। हमें पाकिस्तान में तख्तियां लगाने का शौक है, हम इवेंट्स क्रिएट करते रहते हैं, ये भी एक सही। बिलावल भुट्टो साहब ने वहां तख्ती लगाई, रिवायती तकरीर की, उसमें जमहूरियत, कुर्बानी, सियासी तारीख जैसी बहुत सी बातें की। पुराने वाकयात की तख्तियां तो लगी हुई, लगती रहती हैं, सब लगाते हैं या उसको याद करते रहते हैं। क्यों ना इस मुल्क में नई तख्तियां लगाएं। जिस आइन पर फख्र करते हैं और फख्र कर रहे हैं, उस आइन के कत्ल की एक तख्ती भी लगनी चाहिए। उसका इफ्तिताह भी बिलावल साहब, बिलावल भुट्टो साहब मुस्लिम लीग नून की क़यादत और दूसरी क़यादत के साथ मिलकर करें। इस मुल्क में आइन को तो दफन ही कर दिया गया है, इस कत्ल में सबका हाथ है। वो तमाम जो इस मुल्क के आइन के खिलाफ पिछले साल दिहाइयों से फैसले करते आ रहे हैं, ये सब पेश हैं। आइन को सरेआम कत्ल किया जाता है और सब इस पर जश्न मनाते हैं। इसकी एक तख्ती तो बनती है, इसकी भी नकब कुशाई होनी चाहिए, इस पर भी शादियाने बजने चाहिए।
कैसे इसमें सब ने अपना किरदार अदा किया है। वैसे तो ट्रूथ कमीशन की बहुत बात हम सुनते हैं पाकिस्तान में, सच बोलना चाहिए, हो जाए एक सच्चा मुकालमा, क्या हुआ, किसने किया, कब किया। इस्टेब्लिशमेंट का किरदार तो दागदार है ही, सियासतदानों के जिस्म पर भी कपड़े नहीं है। जब आप आइन की बात करें, डील्स की बात करें, इस मुल्क में कानून की अमलदारी और आइन की अमलदारी की बात करें, इस ताकत की लड़ाई ने, ये जो पावर पॉलिटिक्स और पावर प्ले है, इस मुल्क का नुकसान सबसे ज्यादा किया है। जमहूरियत नाम की है, इस शर्मनाक सूरत हाल पर जश्न तो बन रहा है। हम वो बदकिस्मत मुल्क हैं जहां सियासी मकासद के लिए चादर और चार दीवारी की इज्जत भी मिट्टी में मिला दी गई है। घर से खवातीन और बच्चों को उठा लिया जाता है, एक मामूल बन गया है और सियासी वजूहात से ये होता है। ऐसे माहौल में किसी आइन या इंसानी हकूक की क्या बात करें, जहां इंतखाबात जिस मुल्क में इसलिए ना हो सकते हो क्योंकि सियासी तौर पर सूट नहीं करता। ਸੁਣ ਲਿਆ ਜੀ। ਉਹ ਸ਼ੋਅ ਜਿਹੜਾ ਸੀ ਉਹ ਕਰਨ ਤੋਂ ਬਾਅਦ ਕਾਸ਼ਫ ਅਬਾਸੀ ਸਾਹਿਬ ਨੂੰ ਤੇ ਹਟਾ ਦਿੱਤਾ ਅਤੇ ਉਹਨਾਂ ਦਾ ਸ਼ੋਅ ਹੁਣ ਜ਼ਾਹਿਰ ਹੈ ਬੰਦ ਰਿਹਾ, ਫਿਰ ਕਿਸੇ ਹੋਰ ਨੇ ਕੀਤਾ। ਹੁਣ ਜਿਹੜੇ ਬੰਦੇ ਨੇ ਉਹਨਾਂ ਦੀ ਜਗ੍ਹਾ 'ਤੇ ਆ ਕੇ ਸ਼ੋਅ ਕੀਤਾ ਨਾ, ਉਹਨੇ ਵਿਚਾਰੇ ਨੇ ਪਹਿਲਾਂ ਤੇ ਆ ਕੇ ਮਾਫੀ ਮੰਗੀ। ਹਾਂਜੀ, ਮੇਰਾ ਖਿਆਲ ਚੌਧਰੀ ਸਾਹਿਬ ਨੇ ਸ਼ਰਤ ਹੀ ਰੱਖੀ ਹੋਣੀ ਵੀ ਕਾਸ਼ਫ ਅਬਾਸੀ ਦਾ ਸ਼ੋਅ ਉਦੋਂ ਤੱਕ ਨਹੀਂ ਹੋਣਾ ਜਦੋਂ ਤੱਕ ਉਹ ਮਾਫੀ ਨਾ ਮੰਗੇ। ਉਹ ਸ਼ੋਅ ਫਿਰ ਸ਼ੁਰੂ ਕੀਤਾ ਗਿਆ, ਉੱਥੇ ਆ ਕੇ ਜਨਾਬ ਅਲੀ ਮਾਫੀ ਮੰਗੀ ਗਈ। ਸਭ ਤੋਂ ਪਹਿਲੇ ਐਂਕਰ ਨੇ ਜਿਹਨੇ ਰਿਪਲੇਸ ਕੀਤਾ ਕਾਸ਼ਫ ਅਬਾਸੀ ਸਾਹਿਬ ਨੂੰ, ਉਹਨੇ ਆ ਕੇ ਚੈਨਲ ਵੱਲੋਂ ਮਾਫੀ ਮੰਗੀ। ਉਹਨੇ ਕਿਹਾ ਜੀ ਇਹ ਅਦਾਰੇ ਦੀ ਪੋਲਿਸੀ ਨਹੀਂ ਸੀ। ਜਿਹੜੀਆਂ ਕਾਸ਼ਫ ਅਬਾਸੀ ਸਾਹਿਬ ਨੇ ਗੱਲਾਂ ਕੀਤੀਆਂ ਵੀ ਆਇਨ ਨੂੰ ਲੁੱਟਿਆ ਗਿਆ ਪਾਕਿਸਤਾਨ 'ਚ, ਆਇਨ ਦੇ ਨਾਲ ਬੜਾ ਬੁਰਾ ਕੀਤਾ ਗਿਆ, ਆਇਨ ਦੇ ਨਾਲ ਸਾਰਿਆਂ ਨੇ ਹੀ ਬੁਰਾ ਕੀਤਾ, ਇਲੈਕਸ਼ਨ ਲੁੱਟਿਆ, 26ਵੀਂ ਤਰਮੀਮ, ਇਹ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ। ਉਹਨਾਂ ਕਿਹਾ ਜੀ ਇਹ ARY ਦੀ ਪੋਲਿਸੀ ਨਹੀਂ ਸੀ। ARY ਇਹਦੇ 'ਤੇ ਫਿਰ ਵੀ ਮਾਫੀ ਮੰਗਦਾ ਅਗਰ ਕਿਸੇ ਦੀ ਦਿਲ ਆਜ਼ਾਰੀ ਹੋ ਗਈ ਹੋਵੇ। ਮਾਸ਼ਾਅੱਲਾ, ਇਹ ਕੌਣ ਲੋਕ ਨੇ ਬਈ ਜਿਨ੍ਹਾਂ ਦੀ ਦਿਲ ਆਜ਼ਾਰੀ ਹੋ ਜਾਂਦੀ ਹੈ? ਬਾਕੀ ਪਾਕਿਸਤਾਨ ਦੀ ਦਿਲ ਆਜ਼ਾਰੀ ਨਹੀਂ ਹੁੰਦੀ ਜੋ ਕੁਝ ਕਰ ਰਹੇ ਨੇ। ਅੱਛਾ, ਇਹ ਵੀ ਇੱਕ ਅਜੀਬ ਹੀ ਕੰਮ ਹੈ। ਇਹ ਚਾਹੁੰਦੇ ਨੇ ਬੰਦਿਆਂ ਨੂੰ ਚੁੱਕਣ, ਮਾਰਨ, ਕੁੱਟਣ, ਨੰਗਿਆਂ ਕਰਨ, ਗੱਦਾਰ ਕਹਿਣ, ਬਾਗੀ ਕਹਿਣ, ਉਹਨਾਂ ਦੇ ਘਰ ਬਾਰ ਉਜਾੜ ਦੇਣ, ਉਹਨਾਂ ਦੇ ਕਾਰੋਬਾਰ ਉਜਾੜ, ਹਰ ਸ਼ੈ ਉਜਾੜ ਦੇਣ। ਉਹ ਵਾਪਸ ਇਹਨਾਂ ਨੂੰ ਕੁਝ ਨਾ ਕਹਿਣ, ਉਹ ਵਾਪਸ ਇਹਨਾਂ ਨੂੰ ਸਿਰਾਂ 'ਤੇ ਹੀ ਬਹਾਉਣ, ਉਹ ਵਾਪਸ ਇਹਨਾਂ ਦਾ ਇਹਤਰਾਮ ਹੀ ਕਰਨ, ਉਹ ਵਾਪਸ ਇਹਨਾਂ ਨੂੰ ਚੰਗੀਆਂ ਗੱਲਾਂ ਹੀ ਕਹਿਣ। ਬੱਲੇ ਬਈ ਸ਼ੇਰ ਬਗਿਓ, ਮਤਲਬ ਤੁਸੀਂ ਕਿਸੇ ਬੰਦੇ ਦੇ ਪੱਲੇ ਕੋਈ ਸ਼ੈ ਨਾ ਛੱਡੋ ਅਤੇ ਉਹ ਵਾਪਸ ਮੁੜ ਕੇ ਤੁਹਾਨੂੰ ਜਿਹੜਾ ਹੈ ਉਹ ਬਦਦੁਆ ਵੀ ਨਾ ਦੇ ਸਕੇ, ਤੁਹਾਨੂੰ ਤੁਹਾਡੀ ਅਸਲੀਅਤ ਵੀ ਨਾ ਦੱਸ ਸਕੇ। ਬਹਰਹਾਲ ਕਾਸ਼ਫ ਅਬਾਸੀ ਸਾਹਿਬ ਦੇ ਕੋਲੋਂ ਇਹਨਾਂ ਨੇ ਮਤਲਬ ਕਿ ਉਹਨਾਂ ਦੇ ਚੈਨਲ ਦੇ ਕੋਲੋਂ ਮਾਫੀ ਮੰਗਵਾਈ ਗਈ ਕਿ ਉਹ ਜਿਹੜੀਆਂ ਗੱਲਾਂ ਕਾਸ਼ਫ ਅਬਾਸੀ ਸਾਹਿਬ ਨੇ ਕੀਤੀਆਂ ਜਨਾਬ ਉਹ ਸਾਡੀਆਂ ਨਹੀਂ, ਅਸੀਂ ਮਾਫੀ ਚਾਹੁੰਦੇ। ਜਿਹਦੀ ਦਿਲ ਆਜ਼ਾਰੀ ਹੋਈ ਹੋਵੇ ਅਸੀਂ ਉਹਦੇ ਕੋਲੋਂ ਮਾਫੀ ਚਾਹੁੰਦੇ। ਕੰਮ ਇੱਥੇ ਨਹੀਂ ਰੁਕਿਆ, ਕੰਮ ਗਾਂਹ ਤੁਰਿਆ। ਮੁਹੰਮਦ ਮਾਲਿਕ ਸਾਹਿਬ ਕੋਲੋਂ ਵੀ ਮਾਫੀ ਮੰਗਵਾਈ ਗਈ ਹੈ। ਉਹਨਾਂ ਨੇ ਕੀ ਕਿਹਾ ਸੁਣ ਲਓ। आज कंक्लूजन में मैं छोटी सी क्लैरिफिकेशन देना चाह रहा हूं इदारे की जानिब से। 29 जनवरी को और 10 फरवरी को 2 शोज हुए थे हमारे। एक में अब्दुल्ला साहब थे, एक में सेनेटर हामिद खान साहब थे। उन्होंने काफी सख्त बातें की ऑन सम लॉयर्स, जुडिशरी के ऊपर, जिसपे काफी शिकायतें आई, गिले आए। और अगरचे गेस्ट के जो व्यूज हैं वो उनके अपने व्यूज होते हैं, मुकदम है हमारे लिए, बट इदारे का उनसे मुतफिक होना जरूरी नहीं है। और लेकिन एज अ जर्नलिस्ट कर्टसी, प्रोफेशनल कर्टसी, ये इदारे का फर्ज है कि अगर किसी की दिल आजारी हुई हो तो उसके लिए इदारा अपनी रिग्रेट शो करता है। और हम कहते हैं बट जो व्यूज हैं वो गेस्ट के अपने होते हैं और इदारे के व्यूज अपने हैं, और उनका आपस में ये क्या कहते हैं एग्री होना जरूरी नहीं होता। ਇਹ ਸੁਣ ਲਿਆ ਜੀ। ਉਹਨਾਂ ਨੂੰ ਵੀ ਮਾਫੀ ਮੰਗਣੀ ਪਈ ਹੈ। ਉਹਨਾਂ ਨੂੰ ਵੀ ਅਗਲਿਆਂ ਨੇ ਇਹ ਆਖਿਆ ਸੀ ਵੀ ਤੁਸੀਂ ਬੜੀਆਂ ਤੱਤੀਆਂ ਗੱਲਾਂ ਕਰਦੇ ਹੋ, ਤੁਹਾਨੂੰ ਹੀ ਲੰਮਿਆਂ ਪਾ ਲੈਨੇ। ਫਿਰ ਉਹਨਾਂ ਨੂੰ ਮਾਫੀ ਮੰਗਣੀ ਪਈ ਹੈ। ਲੇਕਿਨ ਇੱਥੇ ਕਮ ਸੇ ਕਮ ਇੱਕ ਹੋਰ ਵੀ ਵੇਖੋ, ਇੱਕ ਪਾਸੇ ਤੇ ਹੈਬਤ ਵੇਖੋ ਚੌਧਰੀ ਨਿਜ਼ਾਮਦੀਨ ਦੀ, ਇੱਕ ਪਾਸੇ ਤੇ ਗਰੂਰ ਤੇ ਆਕੜ ਵੇਖੋ, ਔਰ ਦੂਸਰੇ ਪਾਸੇ ਇਹ ਵੀ ਵੇਖੋ ਵੀ ਜਿਹੜੇ ਮੀਡੀਆ ਦੇ ਵੱਡੇ ਵੱਡੇ ਜਗਾਦਰੀ ਸਾਨੂੰ ਦੱਸਦੇ ਸਨ ਵੀ ਅਸੀਂ ਮੀਡੀਆ ਦੀ ਆਜ਼ਾਦੀ ਲਈ ਇਹ ਕਰ ਦੇਣਾ ਅਤੇ ਉਹ ਕਰ ਦੇਣਾ, ਉਹਨਾਂ ਨੂੰ ਵੇਖੋ ਸਾਰਿਆਂ ਨੂੰ ਲੰਮਿਆਂ ਪਾ ਦਿੱਤਾ ਚੌਧਰੀ ਨੇ। ਉਹ ਹੁਣ ਕਿਤੇ ਕੁਸਕਦੇ ਨਹੀਂ ਕੰਨ 'ਚ ਪਾਏ ਹੋਏ। ਅੱਜ ਤੁਹਾਨੂੰ ਆਜ਼ਾਦ ਮੀਡੀਆ ਕਿਤੇ ਨਜ਼ਰ ਨਹੀਂ ਆਏਗਾ। ਕੋਈ ਹੜਤਾਲ ਨਹੀਂ ਹੋਏਗੀ ਇਸ ਗੱਲ ਦੇ ਉੱਤੇ, ਕੋਈ ਮੁਜ਼ਾਹਰਾ ਨਹੀਂ ਹੋਏਗਾ, ਕੋਈ ਗੱਲ ਨਹੀਂ ਹੋਏਗੀ, ਕੋਈ ਜਨਾਬ ਪ੍ਰੈਸ ਕਲੱਬ ਜਿਹੜੇ ਬੰਦ ਨਹੀਂ ਹੋਣਗੇ, ਕੋਈ ਪੱਟੀਆਂ ਨਹੀਂ ਬੰਨੀਆਂ ਜਾਣਗੀਆਂ, ਕੋਈ ਮੁਸਲਿਮ ਲੀਗ ਨੂਨ ਜਾਂ DG ISPR ਜਾਂ ਕਿਸੇ ਦੀ ਪ੍ਰੈਸ ਕਾਨਫਰੰਸ ਦਾ ਹੁਣ ਬਾਈਕਾਟ ਨਹੀਂ ਕਰਨਗੇ। ਇਹੀ ਕੰਮ ਇਮਰਾਨ ਖਾਨ ਦੀ ਹਕੂਮਤ 'ਚ ਹੋਇਆ ਹੁੰਦਾ ਅਤੇ ਇਹਨਾਂ ਨੇ ਜਨਾਬ ਐਲਾਨ ਮਸਦ ਦੇ ਜਿਹੜਾ ਹੈ ਨਾ ਉਹ ਰਾਕਟ ਤੋਂ ਜ਼ਿਆਦਾ ਤੇਜ਼ ਇਹਨਾਂ ਨੇ ਖਲਾ ਦੇ ਵਿੱਚ ਅੱਪੜਨਾ ਸੀ। ਬਹਰਹਾਲ ਚਲੋ, ਇਹ ਤਾਂ ਤੁਹਾਡੇ ਸਾਹਮਣੇ ਖਬਰ ਰੱਖਣੀ ਸੀ ਜਿਹੜੀ ਪਹਿਲੀ ਹੋਈ ਹੈ। ਅਗਲੀ ਖਬਰ ਸੁਪਰੀਮ ਕੋਰਟ ਤੋਂ ਹੈ। ਜਸਟਿਸ ਮਸਰਤ ਹਲਾਲੀ ਸਾਹਿਬਾ ਨੇ ਅੱਜ ਆਖਿਆ ਵੀ ਮੇਰਾ ਗਲਾ ਬੈਠਿਆ ਹੋਇਆ ਹੈ, ਅੱਜ ਮੈਂ ਬੋਲ ਵੀ ਨਹੀਂ ਪਾ ਰਹੀ, ਲੱਗਦਾ ਕਿਸੇ ਦੀ ਬਦਦੁਆ ਲੱਗ ਗਈ ਹੈ। ਬਾਜੀ ਜੀ ਗੱਲ ਸੁਣੋ ਜਸਟਿਸ ਸਾਹਿਬਾ, ਤੁਸੀਂ ਉੱਥੇ ਕਿਹੜਾ ਲਤਾ ਮੰਗੇਸ਼ਕਰ ਦੇ ਗਾਣੇ ਗਾਣੇ ਨੇ ਵੀ ਤੁਹਾਡਾ ਗਲਾ ਬੈਠਾ ਉਹਦੇ ਨਾਲ ਬੜਾ ਮਸਲਾ ਹੈ। ਭੈਣ ਮੇਰੀ ਇਹ ਤੁਸੀਂ ਭੈੜੀਆਂ ਗੱਲਾਂ ਹੀ ਕਰਨੀਆਂ ਨੇ। ਤੁਸੀਂ ਲੋਕਾਂ ਦੇ ਸੁਪਰੀਮ ਕੋਰਟ 'ਚ ਬਹਿ ਕੇ ਮਾਜ਼ਰਤ ਦੇ ਨਾਲ ਹਕੂਕ ਲੁੱਟਣੇ ਹੀ ਨੇ ਨਾ। ਤੁਸੀਂ ਇੱਕ ਜ਼ਾਲਮ ਜਾਬਰ ਹੁਕਮਰਾਨ ਦੀ ਤਰਫਦਾਰੀ ਕਰਕੇ ਮਾਸੂਮ ਮਾਵਾਂ ਦੇ ਬੱਚਿਆਂ ਨੂੰ ਮਿਲਟਰੀ ਕੋਰਟਸ ਦੇ ਵਿੱਚ ਤੁਸੀਂ ਤੁੰਨਣਾ ਹੈ। ਤੁਸੀਂ ਲੋਕਾਂ ਦੀ ਤਬਾਹੀ ਕਰਨੀ ਹੈ ਜ਼ਿੰਦਗੀਆਂ ਦੀ,
ਉਹਨਾਂ ਦੇ ਪੂਰੇ ਕਰੀਅਰ ਤਬਾਹ ਕਰਨੇ ਨੇ, ਲੋਕਾਂ ਦੇ ਘਰਾਣੇ ਪੂਰੇ ਤਬਾਹ ਕਰਨੇ ਨੇ, ਇਲੈਕਸ਼ਨ ਲੁੱਟਣ ਦੇ ਵਿੱਚ, ਬੱਲੇ ਦਾ ਨਿਸ਼ਾਨ ਖੋਹਣ ਦੇ ਵਿੱਚ, ਕੋਈ ਜਿੰਨੇ ਭੈੜੇ ਫੈਸਲੇ ਸਨ ਉਹਨਾਂ ਦੇ ਵਿੱਚ ਜਸਟਿਸ ਮਸਰਤ ਅਲਾਲੀ ਸਾਹਿਬਾ ਪੇਸ਼ ਰਹੀਆਂ ਨੇ। ਅਤੇ ਹੁਣ ਤੁਹਾਨੂੰ ਕੀ ਬਦਦੁਆ ਲੱਗਣੀ ਹੈ? ਤੁਸੀਂ ਆਪ ਹੀ ਤੁਰੀ ਫਿਰਦੀ ਬਦਦੁਆ ਹੋ। ਤੁਸੀਂ ਆਪਣੇ ਆਪ ਨੂੰ ਆਪ ਲੱਗੇ ਹੋ, ਇਸ ਮੁਲਕ ਨੂੰ ਆਪ ਲੱਗੇ ਹੋ ਮਾਜ਼ਰਤ ਦੇ ਨਾਲ। ਤੁਹਾਨੂੰ ਕਿਸੇ ਦੀ ਬਦਦੁਆ ਕੀ ਲੱਗਣੀ? ਤੁਸੀਂ ਖਾ ਪੀ ਗਏ ਹੋ ਹਰ ਸ਼ੈ। ਇਹ ਤੋਂ ਗਾਂਹ ਹੁਣ ਕਿਸੇ ਨੇ ਤੁਹਾਨੂੰ ਕੀ ਬਦਦੁਆਵਾਂ ਦੇਣੀਆਂ ਨੇ ਜੋ ਕੁਝ ਤੁਸੀਂ ਆਪਣੇ ਆਪ ਨਾਲ ਕਰ ਲਿਆ। ਤੁਹਾਡਾ ਜਿਹੜਾ ਤਾਰੀਖ 'ਚ ਨਾਂ ਲਿਖਿਆ ਜਾਣਾ, ਉਸ ਤੋਂ ਬਾਅਦ ਕਿਸੇ ਬਦਦੁਆ ਦੀ ਮੇਰੇ ਖਿਆਲ ਲੋੜ ਨਹੀਂ। ਅਤੇ ਤੁਹਾਡੀ ਜਿਹੋ ਜਿਹੀ ਵੀ ਆਵਾਜ਼ ਹੈ, ਜਿਹੋ ਜਿਹਾ ਵੀ ਗਲਾ ਹੈ, ਭੈਣ ਮੇਰੀ, ਇਹ ਬੋਲੋ। ਤੁਸੀਂ ਪਰੇਸ਼ਾਨ ਨਾ ਹੋਵੋ, ਕਿਉਂਕਿ ਤੁਸੀਂ ਉੱਥੇ ਕਿਹੜਾ ਗਾਣਾ ਗਾਉਣਾ ਹੈ। ਬਹਰਹਾਲ ਪਿਛਲੀ ਜਿਹੜੀ ਸਮਾਤ ਹੋਈ ਸੀ ਉਹਦੇ 'ਤੇ ਤੁਸੀਂ ਟਰੱਕਾਂ ਦੀ, ਟਰੱਕ ਡਰਾਈਵਰ ਅਤੇ ਟਰੱਕਾਂ 'ਤੇ ਸ਼ੇਰਾਂ ਦੀ ਅਤੇ ਪਤਾ ਨਹੀਂ ਕਿਹੜੀਆਂ ਇਹੋ ਜਿਹੀਆਂ ਗੱਲਾਂ ਕਰਦੇ ਰਹੇ ਹੋ। ਕੋਈ ਆਈਨ ਕਾਨੂੰਨ ਦੀ ਗੱਲ ਤਾਂ ਤੁਸੀਂ ਕਰਦੇ ਨਹੀਂ, ਨਾ ਤੁਸੀਂ ਕਰਨੀ ਹੈ, ਨਾ ਤੁਹਾਨੂੰ ਇਜਾਜ਼ਤ ਹੈ। ਬਹਰਹਾਲ ਅਗਲੀ ਖਬਰ ਵਾਲੇ ਪਾਸੇ ਚੱਲਦੇ ਜੀ। ਅਗਲੀ ਖਬਰ ਇਹ ਹੈ ਕਿ ਇੱਤ ਤਿਲੋ ਚੀਨੀ, ਹਾਂਜੀ ਇੱਤ ਤਿਲੋ ਚੀਨੀ ਅਤੇ ਥੁੱਲੀ ਆਫਰ ਅਤੇ ਥੁੱਲਾ ਪੈਕੇਜ। ਹੁਣ ਤੁਹਾਨੂੰ ਲੱਗਦਾ ਹੋਏਗਾ ਵੀ ਇਹ ਮੈਨੂੰ ਕੀ ਹੋ ਗਿਆ, ਕੋਈ ਕੰਪਿਊਟਰ ਦੇ ਵਿੱਚ ਕੋਈ ਕਮੀ ਹੋ ਗਈ ਹੈ, ਕੀ ਹੋ ਗਿਆ? ਮੈਂ ਕਿਸੇ ਦਾ ਮਜ਼ਾਕ ਨਹੀਂ ਉਡਾ ਰਿਹਾ, ਮੈਨੂੰ ਨਹੀਂ ਪਤਾ। ਰਿਪੋਰਟਰ ਬੜਾ ਹੀ ਖੂਬਸੂਰਤ ਹੈ ਅਤੇ ਬੜਾ ਹੀ ਜ਼ਬਰਦਸਤ ਹੈ। ਇਹਦੇ ਬਾਰੇ ਅਸੀਂ ਪਤਾ ਕਰਾਂਗੇ ਕੌਣ ਹੈ ਜਵਾਨ। ਬਹਰਹਾਲ ਅਖੀਰੀ ਕਰ ਦਿੱਤੀ ਉਹਨੇ ਰਿਪੋਰਟਿੰਗ ਕਰਨ ਵਾਲੀ। ਇਹ ਪੰਜਾਬ ਹਕੂਮਤ ਨੇ ਫੈਸਲਾ ਕੀਤਾ ਤੁਹਾਨੂੰ ਸਸਤੀ ਚੀਨੀ ਦੇਣ ਦਾ। ਹਾਂਜੀ, ਤੁਹਾਨੂੰ ਪਤਾ ਹੈ ਕਿ ਮਿੱਲਾਂ ਜਿਹੜੀਆਂ ਨੇ ਉਹ ਜਾਂ ਤਰੀਨ ਸਾਹਿਬ ਦੀਆਂ ਨੇ ਜਾਂ ਸ਼ਰੀਫ ਖਾਨਦਾਨ ਦੀਆਂ ਨੇ। ਪਹਿਲਾਂ ਉਹਨਾਂ ਨੇ ਚੀਨੀ ਜਿਹੜੀ ਇਮਰਾਨ ਖਾਨ ਦੇ ਜ਼ਮਾਨੇ 'ਚ 40-50 ਰੁਪਈਏ ਕਿਲੋ ਸੀ, ਉਹਨੂੰ ਵਧਾ ਕੇ ਪਹਿਲਾਂ 60 ਰੁਪਈਏ ਕੀਤੀ, ਫਿਰ 70, ਫਿਰ 80, ਫਿਰ 90, ਫਿਰ 100। ਹੁਣ ਇਸ ਵੇਲੇ ਉਹ ਚੀਨੀ ਕਰ ਦਿੱਤੀ ਹੈ 150 ਰੁਪਈਏ ਜਾਂ 140 ਰੁਪਈਏ ਕਿਲੋ। 140 ਤੋਂ 150 ਰੁਪਈਏ ਕਿਲੋ ਇਸ ਵੇਲੇ ਚੀਨੀ ਮਿਲ ਰਹੀ ਹੈ। ਹੁਣ ਪਹਿਲਾਂ ਉਹਨਾਂ ਨੇ ਇਹਨੂੰ 50 ਤੋਂ ਖਿੱਚ ਕੇ 150 'ਤੇ ਕੀਤੀ ਹੈ। ਹੁਣ ਉਹ ਜਿਹੜੀ 142 ਰੁਪਏ ਵਾਲੀ ਚੀਨੀ ਹੈ ਨਾ, ਉਹਨੂੰ 130 ਰੁਪਏ ਦੇ ਵਿੱਚ ਦੇ ਰਹੇ ਨੇ। ਕਿੰਨੇ ਹੀ ਦੇ ਰਹੇ ਨੇ? 130 ਰੁਪਏ 'ਚ। ਮਤਲਬ ਪਹਿਲਾਂ ਕਮ ਅਜ਼ ਕਮ 90 ਰੁਪਈਏ ਉਹਦੀ ਕੀਮਤ ਵਧਾਈ ਹੈ, ਫਿਰ ਤੁਹਾਨੂੰ 12 ਰੁਪਏ ਦਾ ਰਿਲੀਫ ਦੇ ਦਿੱਤਾ ਹੈ ਨਾ ਸਾਇੰਸ। ਹੁਣ ਤੁਸੀਂ ਇਹ ਵੀ ਉਹਨਾਂ ਦੀ ਡਿਮਾਂਡ ਹੈ ਵੀ ਤੁਸੀਂ ਸ਼ੁਕਰੀਆ ਅਦਾ ਕਰੋ। ਇਹ ਕੀਮਤਾਂ ਇਸ ਤਰ੍ਹਾਂ ਵਧਾਉਣ ਦਾ ਉਹਨਾਂ ਨੂੰ ਤਾਂ ਜ਼ਾਹਿਰ ਹੈ 1 ਰੁਪਈਆ ਵਧੇ ਤਾਂ ਉਹਨਾਂ ਨੂੰ ਅਰਬਾਂ ਰੁਪਈਆ ਫਾਇਦਾ ਹੁੰਦਾ ਇਹਦੇ ਵਿੱਚ। ਚੀਨੀ ਤੁਹਾਨੂੰ ਪਤਾ ਹੈ ਵੀ 5ਵਾਂ ਵੱਡਾ ਮੁਲਕ ਹੈ ਦੁਨੀਆ ਦੇ ਵਿੱਚ। ਚੀਨੀ ਢੇਰ ਸਾਰੀ ਅਸੀਂ ਇਸਤੇਮਾਲ ਵੀ ਕਰਦੇ ਹਾਂ। ਅਤੇ ਉਹਨਾਂ 90 ਰੁਪਈਏ ਦੀ ਪਹਿਲਾਂ ਦਿਹਾੜੀ ਲਾ ਲਈ ਹੈ ਅਤੇ 10 ਰੁਪਈਏ ਤੁਹਾਨੂੰ ਵਾਪਸ ਦੇ ਦਿੱਤੇ ਨੇ। ਇਹ ਦਿਹਾੜੀ ਤੁਹਾਨੂੰ ਪਤਾ ਹੀ ਹੈ ਕਿ ਇੱਕ ਤਾਂ ਐਕਸਪੋਰਟ ਦੇ ਉੱਤੇ ਸਬਸਿਡੀ ਲੈਂਦੇ ਨੇ, ਫਿਰ ਜ਼ਿਮੀਂਦਾਰ ਨੂੰ ਗੰਨੇ ਦੇ ਪੈਸੇ ਵੀ ਘੱਟ ਦਿੰਦੇ ਨੇ, ਤੋਲਦੇ ਵੀ ਘੱਟ ਨੇ, ਅਤੇ ਕਈ ਤਰੀਕੇ ਨੇ ਇਹਨਾਂ ਦੇ ਕਾਰਵਾਈ ਪਾਉਣ ਦੇ। ਇਹ ਜ਼ਰਾ ਹੁਣ ਪਹਿਲਾਂ ਰਿਪੋਰਟਰ ਨੇ ਰਿਪੋਰਟ ਕੀਤਾ, ਇਹ ਪਹਿਲੇ ਜ਼ਰਾ ਇੱਕ ਵਾਰੀ ਰਿਪੋਰਟ ਸੁਣ ਲਓ ਪੂਰੀ ਇਹਨਾਂ ਦੀ, ਅਤੇ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਜਿਹੜੀ ਅਗਲੀ ਗੱਲ ਹੈ ਉਹ ਰੱਖਦੇ ਹਾਂ। ਸੁਣੋ। ਲਾਧਾਰੀ ਨਨਾਣ ਮਰਾਜ ਥੁੱਲੇ ਆਖਰ ਲਾਤੀ ਆ ਤੁਹਾਨੂੰ ਪੂਰੇ ਨਰਾਜ ਸਿਰਫ ਮਿਲਣੀ ਆ ਚੀਨੀ। ਆਏ ਨਹੀਂ ਤਦਰੀ ਚੀਨੀ ਮਿਲਣੀ ਨਾ ਤੁਹਾਨੂੰ ਖਬਰ ਤਾਂ ਜ਼ਿੰਦਗੀ 'ਚ ਤੁਹਾਨੂੰ ਤਦੀਏ ਔਫਰਾਂ ਨਹੀਂ ਮਿਲੀਆਂ। ਚੈੱਕ ਕਰੋ, ਆਹ ਚੈੱਕ ਕਰੋ, 3 ਤਾਰ 3 ਵੀ ਆ ਭਾਜੀ, 3 ਤਾਰ 3 ਵੀ ਆਏ ਨਹੀਂ ਤਦਰੀ। ਆ ਜਾਓ, ਇੱਥੇ ਗੱਲ ਨਹੀਂ ਮੁੱਤੀ। ਤੁਹਾਨੂੰ ਕਿਲੋ ਚੀਨੀ ਲੈਣੀ, ਤੁਸੀਂ ਕਿਲੋ ਚੀਨੀ ਆਏ ਨਹੀਂ, ਤੁਸੀਂ ਆਦੋ ਨਹੀਂ ਆਏ ਨਹੀਂ। ਕਿਲੋ ਚੀਨੀ ਲੈਣੀ, ਕਿਲੋ ਚੀਨੀ ਲੈ ਕੇ ਜਾਣੀ ਹੈ, ਇਹ ਤੋਂ ਬਗੈਰ ਦਾਣਾ ਨਹੀਂ। ਤੋ ਤੇ ਫਲਸਤਾਂ ਦੇ ਇੰਨੇ ਪੈਸੇ ਲੱਗੇ ਆ ਸਾਡੇ, ਇਹ ਤੁਸੀਂ ਪੈਸੇ ਲਾਈਓ, ਤੁਸੀਂ ਸਾਡੇ ਤੋਂ ਚੀਨੀ ਵੀ ਨਾ ਲਓ। ਆ ਚੈੱਕ ਕਰੋ, ਆ ਚੈੱਕ ਕਰੋ, ਨੈਨਾ ਚੈੱਕ ਕਰੋ, ਨੈਨਾ ਖੁੱਲੀਆਂ ਚੀਨੀ ਲੈ ਕੇ ਜਾਣਾ। ਚੀਨੀ ਇੰਨੀਆਂ ਨੈਨਾ, ਇੰਨਾ ਰੱਖ। ਅੱਜ ਕੱਲ ਕਿਸੇ ਨੇ ਕੋਈ ਆਪਣਾ ਦਲੀਮਾ ਦਲੂਮਾ ਕਰਨਾ ਨਾ, ਐਸ ਬਾਜ਼ਾਰ ਜਾਣ ਤੇ ਕਰ ਲੋ। ਖੁੱਲੀ ਪਾਰਕਿੰਗ ਦਾ, ਖੁੱਲੀ ਜਗ੍ਹਾ ਦਾ ਤੇ ਖੁੱਲਾ ਮਾਲ ਆ। ਤੋ ਤੇ ਜਗ੍ਹਾ VIP ਬਣੀ ਆ। ਇਹ ਜਾਣ ਤੋਂ ਬਾਅਦ ਨਾ ਇਹ ਐਂ ਕਰਤੇ ਵਿੱਚ ਦੌੜੋ, ਐਂ ਕਰੋ, ਐਂ ਵਿੱਚ ਦੌੜ ਤੇ ਨਾ ਚੀਨੀ ਲੈਣ ਆਓ ਤੇ ਚੀਨੀ ਭਲਾ ਕਿੰਨੀ ਮਿਲਣੀ ਆ? 1 ਕਿਲੋ। ਜੇ ਤੁਹਾਡਾ ਤੱਲੇ ਤੇ ਚੰਦਾ ਵਾ ਫਿਰ 2 ਕਿਲੋ। ਆਏ ਨਹੀਂ ਤੁਦਰੀ, 2 ਕਿਲੋ ਚੀਨੀ ਤੇ ਖੁੱਲੀ ਮਾਲ। ਹਾਲ ਵੈਸੇ ਤੋਈ ਨਹੀਂ ਇੰਨਾ ਤਰ ਤੁਰ ਤੇ ਚੀਨੀ ਫੇਰ ਨਾ ਲੱਦੇ ਤੇ ਚੀਨੀ ਲੈਣ ਲਈ ਆਉਣਾ ਵਾ। ਫਿਰ ਅਸੀਂ ਆਪਣੇ ਧਾਰ ਹੀ ਤੰਦੇ ਆ। ਸ਼ਹਿਰੀ ਟਾਈਮ ਸਾਨੂੰ ਚੀਨੀ ਖਾਣੀ ਪੈਣੀ ਆ, ਅਖਤਾਰੀ ਟਾਈਮ ਚੀਨੀ ਖਾਣੀ ਪੈਣੀ ਆ। ਅਗਰ ਨਿਆਣੇ ਦੀ ਸ਼ੂਦਰ ਦੋ। ਸੁਣ ਲਿਆ ਜੀ। ਮੇਰਾ ਖਿਆਲ ਹੈ ਇਦੋਂ ਬਿਹਤਰ ਨਾ ਇਹਦੀ ਰਿਪੋਰਟਿੰਗ ਹੋ ਸਕਦੀ ਸੀ ਅਤੇ ਨਾ ਇਦੋਂ ਬਿਹਤਰ ਕੋਈ ਬੰਦਾ ਇਹਨੂੰ ਸਾਹਮਣੇ ਰੱਖ ਸਕਦਾ ਸੀ। ਇਸ ਜਵਾਨ ਨੂੰ ਸਾਡਾ ਖਰਾਜ ਤਹਿਸੀਨ ਹੈ, ਇਹਨੂੰ ਅਸੀਂ ਕੋਈ ਨਾ ਕੋਈ ਭਲੇ ਦਿਨ ਆਉਣਗੇ ਅਤੇ ਕੋਈ ਨਾ ਕੋਈ ਇਨਾਮੋ ਇਕਰਾਮ ਜ਼ਰੂਰ ਦੇਵਾਂਗੇ। ਇਸ ਵੇਲੇ ਤਾਂ ਅਸੀਂ ਇਹਦੇ ਨਾਲ ਰਾਬਤਾ ਵੀ ਕਰਾਂਗੇ ਅਤੇ ਚੁੱਕਿਆ ਨਾ ਜਾਏ ਵਿਚਾਰਾ। ਲੇਕਿਨ ਬਹਰਹਾਲ ਇਹਦਾ ਪਤਾ ਕਰਦੇ ਹਾਂ ਕਿ ਕੌਣ ਹੈ ਜਵਾਨ ਜਿਹਨੇ ਥੁੱਲੀ ਚੀਨੀ ਅਤੇ ਥੁੱਲੀ ਆਫਰ ਜਿਹੜੀ ਹੈ ਉਹ ਤੁਹਾਨੂੰ ਦੇ ਦਿੱਤੀ ਹੈ ਅਤੇ ਉਹਨੇ ਕਿਹਾ ਚੁੱਕ ਲਓ ਜੋ ਕੁਛ ਚੁੱਕ ਸਕਦੇ ਹੋ। ਅਤੇ ਉਹਨੇ ਬਹਰਹਾਲ ਇਸ ਹਕੂਮਤ ਨੂੰ ਦਰੁਸਤ ਤਰੀਕੇ ਨਾਲ ਐਕਸਪੋਜ਼ ਕੀਤਾ ਹੈ ਵੀ ਚੀਨੀ ਜਿੰਨੇ ਦੀ ਵੀ ਹੈ, ਲੇਕਿਨ ਜੋ ਕੁਝ ਬਾਜੀ ਮਰੀਮ ਨੇ
ਇਹਦੀ ਮਸ਼ਹੂਰੀ ਦੇ ਉੱਤੇ ਕਰ ਦਿੱਤਾ ਔਰ ਜਿੰਨਾ ਪੈਸਾ ਇਹਦੀ ਮਸ਼ਹੂਰੀ ਦੇ ਉੱਤੇ ਜ਼ਾਇਆ ਕਰ ਦੇਣਾ ਉਹਨਾਂ ਨੇ, ਉਹਦੀ ਕੋਈ ਮਿਸਾਲ ਕਿਤੇ ਨਹੀਂ ਮਿਲਣੀ ਤੇ ਨਾ ਉਹਦਾ ਕੋਈ ਹਿਸਾਬ ਕਿਸੇ ਜਗ੍ਹਾ ਤੋਂ ਮਿਲਣਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਸ਼ਾਹਿਦ ਖਾਕਾਨ ਅਬਾਸੀ ਸਾਹਿਬ ਨੇ ਕਿਹਾ ਕਿ ਜਿਹੜੀ ਇਸਲਾਮਾਬਾਦ ਦੇ ਵਿੱਚ ਕਾਨਫਰੰਸ ਸੀ ਅਪੋਜੀਸ਼ਨ ਦੀ, ਉਹ ਹਸਾਸ ਅਦਾਰਿਆਂ ਔਰ ਪੁਲਿਸ ਨੇ ਰੋਕਿਆ, ਹਕੂਮਤ ਦਾ ਕਸੂਰ ਨਹੀਂ। ਹਸਾਸ ਅਦਾਰੇ ਮਤਲਬ ISI ਜਾਂ MI, ਉਹਨਾਂ ਦਾ ਇਸ਼ਾਰਾ ਹੈ ਕਿ ਉਹਨਾਂ ਨੇ ਉਸ ਕਾਨਫਰੰਸ ਨੂੰ ਰੋਕਿਆ, ਹੋਟਲ ਨੂੰ ਜਿਹੜੇ ਗੇਟ ਨੂੰ ਤਾਲੇ ਲਾਏ, ਹੋਟਲਾਂ ਦੇ ਕੋਲੋਂ ਜਿਹੜੀ ਕੈਂਸਲ ਕਰਵਾਇਆ ਵੈਨਿਊ, ਉਹ ਉਹਨਾਂ ਨੇ ਕਿਹਾ ਕਿ ਹਸਾਸ ਅਦਾਰਿਆਂ ਨੇ ਕੀਤਾ, ਮਤਲਬ ਕਿ ISI ਨੇ ਜਾਂ MI ਨੇ। ਹਕੂਮਤ ਦਾ ਕੋਈ ਕਸੂਰ ਨਹੀਂ ਔਰ ਉਹਨਾਂ ਨੇ ਕਿਹਾ ਹੈ ਹਾਈਬ੍ਰਿਡ ਹਕੂਮਤ ਹੈ, ਆਰਮੀ ਚੀਫ ਦੇ ਮੁਲਕੀ ਮਾਮਲਾ 'ਚ ਮੁਦਾਖਲਤ ਦਾ ਤਾਰੀਖ ਦੱਸੇਗੀ ਕਿ ਇਹ ਮੁਦਾਖਲਤ ਉਹਨਾਂ ਨੇ ਕਿੰਨੀ ਸਾਰੀ ਕੀਤੀ। ਅੱਜ ਤਾਂ ਕੋਈ ਨਹੀਂ ਬੋਲ ਰਿਹਾ, ਲੇਕਿਨ ਤਾਰੀਖ ਦੇ ਵਿੱਚ ਜ਼ਰੂਰ ਦੱਸਿਆ ਜਾਏਗਾ। ਅੱਛਾ ਜੀ, ਨਦੀਮ ਅਫਜ਼ਲ ਚੰਦ ਸਾਹਿਬ ਜਿਹੜੇ ਪੀਪਲਸ ਪਾਰਟੀ 'ਚ ਨੇ ਇਸ ਵੇਲੇ, ਉਹ ਕਹਿੰਦੇ ਨੇ ਹਕੂਮਤ ਦਾ ਕੰਮ ਜਿਹੜਾ ਉਹ ਅੱਗੇ ਚਲਾ ਗਿਆ, ਹਕੂਮਤ ਤੋਂ ਕੰਮ ਜਿਹੜਾ ਅੱਗੇ ਚਲਾ ਗਿਆ। ਬਲੋਚਿਸਤਾਨ ਦੇ ਵਿੱਚ ਕੋਈ ਤਾਕਤਵਰ ਸ਼ਖਸ ਮੈਨੂੰ ਬਗੈਰ ਪ੍ਰੋਟੋਕੋਲ ਦੇ ਸਫ਼ਰ ਕਰਕੇ ਵਿਖਾਏ। ਉਹਨਾਂ ਨੇ ਕਿਹਾ ਕਿ ਬਲੋਚਿਸਤਾਨ ਦੇ ਵਿੱਚ ਇਸ ਵੇਲੇ ਪ੍ਰੋਟੋਕੋਲ ਤੋਂ ਬਗੈਰ ਸਫ਼ਰ ਨਹੀਂ ਕਰ ਸਕਦੇ। ਉਹੀ ਗੱਲ ਜਿਹੜੀ ਖਾਲਿਦ ਮਕਸੀ ਸਾਹਿਬ ਨੇ ਚੰਦ ਦਿਨ ਪਹਿਲੇ ਕੀਤੀ ਸੀ ਔਰ ਮੌਲਾਨਾ ਫਜ਼ਲ ਰਹਿਮਾਨ ਸਾਹਿਬ ਨੇ ਵੀ ਕੀਤੀ ਸੀ। ਨਦੀਮ ਅਫਜ਼ਲ ਚੰਦ ਸਾਹਿਬ ਵੀ ਉਹੀ ਗੱਲ ਕਰ ਰਹੇ ਨੇ। ਲੇਕਿਨ ਕੱਲ੍ਹ ਸਾਡੇ ਜਿਹੜੇ ਆਪਣੇ ਹੈ ਨੇ ਐਹਸਨ ਇਕਬਾਲ ਸਾਹਿਬ, ਉਹਨਾਂ ਨੇ ਕਿਹਾ ਵੀ ਮੁਲਕ ਦੇ ਵਿੱਚ ਜਿਹੜਾ ਇਸਤਹਿਕਾਮ ਹੈ ਇਹੋ ਜਿਹਾ ਰਵੇ, ਅਮਨੋ ਅਮਾਨ ਇਹੋ ਜਿਹਾ ਹੀ ਰਵੇ ਤਾਂ ਮੁਲਕ ਬੜੀ ਤਰੱਕੀ ਕਰੇਗਾ। ਉਹ ਕਹਿੰਦੇ ਨੇ ਬੜਾ ਇਸਤਹਿਕਾਮ ਹੈ, ਬਾਕੀ ਸਾਰੇ ਕਹਿੰਦੇ ਨੇ ਬਲੋਚਿਸਤਾਨ 'ਚ ਕੋਈ ਜਾ ਨਹੀਂ ਸਕਦਾ। ਬਹਰਹਾਲ ਇਹਦੇ 'ਤੇ ਹੁਣ ਕੀ ਗੱਲ ਕਰੀਏ, ਜਦੋਂ ਇਹੋ ਜਿਹੇ ਅੰਨਿਆਂ ਚਕਾਣੇ ਰਾਜੇ ਹੋਣ ਤਾਂ ਉੱਥੇ ਤੁਸੀਂ ਕੀ ਗੱਲ ਕਹਿ ਸਕਦੇ ਹੋ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਜਿਹੜੀ ਜਰਾਇਮ ਦੀ ਸ਼ਰ੍ਹਾ ਹੈ ਉਹ ਬਹੁਤ ਜ਼ਿਆਦਾ ਵੱਧ ਗਈ। 2023 ਦੇ ਮੁਕਾਬਲੇ 'ਚ 2024 ਦੇ ਵਿੱਚ ਸੂਬੇ ਪੰਜਾਬ ਦੇ ਵਿੱਚ ਰੇਪ, ਕਤਲ, ਅਗਵਾ ਦੇ ਜਿਹੜੇ ਵਾਕਿਆਤ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਇਜ਼ਾਫਾ ਹੋਇਆ। ਹੁਣ ਬਾਜੀ ਨੇ ਇਹਦੀ ਵੀ ਕੋਈ ਨਾ ਕੋਈ ਅਫਾਦੀਅਤ ਤੁਹਾਨੂੰ ਦੱਸ ਦੇਣੀ, ਇਹਨੂੰ ਵੀ ਤਰੱਕੀ ਨਾਲ ਬਾਜੀ ਨੇ ਜੋੜ ਦੇਣਾ। ਬਾਜੀ ਨੇ ਇਹ ਵੀ ਦੱਸਣਾ ਹੈ ਕਿ ਇਹ ਤੁਹਾਨੂੰ ਕੀ ਪਤਾ ਵੀ ਕਿੱਡੀ ਮੈਂ ਮਿਹਨਤ ਕਰਕੇ ਇਹ ਜਰਾਇਮ ਨੂੰ ਉੱਤੇ ਲੈ ਕੇ ਗਈ। ਬਾਜੀ ਕੋਲੋਂ ਤਾਂ ਕੁਛ ਵੀ ਬਈਦ ਹੈ, ਉਹਨਾਂ ਨੇ ਇੱਥੇ ਸ਼ਰਮਿੰਦੇ ਤੇ ਹੋਣਾ ਨਹੀਂ। ਉਹਨਾਂ ਤੁਹਾਨੂੰ ਇਹ ਦੱਸਣਾ ਹੈ ਵੀ ਇਹ ਤੁਹਾਡੇ ਲਈ ਕਿੱਡੀ ਵੱਡੀ ਨਿਅਮਤ ਹੈ, ਇਹ ਜਿਹੜਾ ਮੈਂ ਜਰਾਇਮ ਨੂੰ ਉੱਤੇ ਲੈ ਕੇ ਗਈ ਹਾਂ। ਇਹ ਕਤਲ ਬਹੁਤੇ ਹੋ ਰਹੇ ਨੇ, ਅਗਵਾਜ ਬਹੁਤੇ ਹੋ ਰਹੇ ਨੇ, ਤਵਾਨ ਬਹੁਤਾ ਲਿਆ ਜਾ ਰਿਹਾ ਹੈ, ਇਹ ਮਾਮਲਾਤ ਤੇ ਬਹੁਤ ਹੀ ਅੱਛੇ ਹੋ ਗਏ ਨੇ। ਅੱਛਾ ਜੀ, ਅਗਲੀ ਖਬਰ ਇਸਲਾਮਾਬਾਦ ਤੋਂ ਹੈ। ਇਸਲਾਮਾਬਾਦ ਦੀਆਂ ਇਸ਼ਾਰਾਂ ਜਿਹੜੀਆਂ ਨੇ ਉਹਨਾਂ 'ਤੇ ਵਨ ਵੀਲਿੰਗ ਹੋ ਰਹੀ ਹੈ। ਖਤਰਨਾਕ ਰੁਝਾਨ ਉੱਥੇ ਪੈਦਾ ਹੋ ਗਿਆ। ਮੁੰਡੇ ਤਾਂ ਕਰਦੇ ਹੀ ਸਨ ਹਰਕਤਾਂ, ਹੁਣ ਕੁੜੀਆਂ ਵੀ ਸ਼ੁਰੂ ਹੋ ਗਈਆਂ ਨੇ। ਇਹ ਮੇਰੀ ਸਮਝ ਤੋਂ ਬਾਹਰ ਹੈ ਕਿ ਇਹਦੇ 'ਚ ਇਹਨਾਂ ਨੂੰ ਕੀ ਥ੍ਰਿਲ ਲੱਭਦਾ ਹੈ। ਮਾਂ ਪਿਓ ਘਰ ਡੀਕਦੇ ਰਹਿੰਦੇ ਨੇ, ਇਹ ਫਿਰ ਜਾਂ ਕਿਤੇ ਗੋਡੇ ਗਿੱਟੇ ਤੜਾਏ ਪਏ ਹੁੰਦੇ ਨੇ, ਜਾਂ ਕਿਸੇ ਜਾ ਕੇ ਵੱਜਦੇ ਨੇ, ਜਾਂ ਆਪਣਾ ਕੁਛ ਨਹੀਂ ਛੱਡਦੇ ਜਾਂ ਕਿਸੇ ਦਾ ਕੁਛ ਨਹੀਂ ਛੱਡਦੇ। ਬਹਰਹਾਲ ਇਹਦਾ ਮੈਨੂੰ ਤਾਂ ਨਹੀਂ ਪਤਾ ਇਹਦਾ ਕੋਈ ਇਲਾਜ ਕਾਨੂੰਨੀ ਇਹਦਾ ਇਲਾਜ ਹੈ ਜਾਂ ਲਿੱਤਰ ਪੌਲਾ ਇਲਾਜ ਹੈ, ਮੇਰੇ ਨਹੀਂ ਇਲਮ ਦੇ ਵਿੱਚ ਵੀ ਇਹਨਾਂ ਦਾ ਕੀ ਇਲਾਜ ਹੈ। ਲੇਕਿਨ ਬਹਰਹਾਲ ਜਿਹੜਾ ਵੀ ਕੋਈ ਬੰਦਾ ਇਹਦੇ ਇਲਾਜ ਨੂੰ ਸਮਝਦਾ ਉਹਨਾਂ ਨੂੰ ਬਿਲਕੁਲ ਕਹਿਣਾ ਚਾਹੀਦਾ ਹੈ, ਇਹਨਾਂ ਨੂੰ ਬਾ ਕੇ ਸਮਝਾਉਣਾ ਚਾਹੀਦਾ ਹੈ, ਕਿਉਂਕਿ ਮਾਂ ਪਿਓ ਵਿਚਾਰਿਆਂ ਨੂੰ ਤਾਂ ਨਹੀਂ ਪਤਾ ਬੱਚੇ ਬਾਹਰ ਕੀ ਕਰਨ ਡਏ। ਅਗਲੀ ਖਬਰ ਜੀ, ਸਾਬਕ ਸੈਕਟਰੀ ਖਾਰਜਾ ਸ਼ਮਸ਼ਾਦ ਅਹਿਮਦ ਖਾਨ ਸਾਹਿਬ, ਉਹਨਾਂ ਨੇ ਕਿਹਾ ਹੈ ਕਿ ਜ਼ੈਲੈਂਸਕੀ ਦੇ ਨਾਲ ਜੋ ਕੁਝ ਸਦਰ ਟਰੰਪ ਨੇ ਕੀਤਾ ਹੁਣ ਅਗਲੀ ਵਾਰੀ ਪਾਕਿਸਤਾਨ ਦੀ ਹੈ। ਉਹਨਾਂ ਕਿਹਾ ਵੀ ਇਹਨਾਂ ਵੀ ਮਲਾਈਆਂ ਖਾਧੀਆਂ ਨੇ, ਯੂਕਰੇਨ ਦੀ ਜਿਹੜੀ ਜੰਗ ਹੈ ਉਹਦੇ 'ਚ ਅਸੀਂ ਵੀ ਅਸਲਾ ਵੇਚਿਆ ਹੈ। ਜਨਰਲ ਬਾਜਵਾ ਨੇ ਇਮਰਾਨ ਖਾਨ ਦੀ ਹਕੂਮਤ ਸੁੱਟੀ ਇਸ ਵਾਸਤੇ ਸੀ ਵੀ ਅਸਲਾ ਵੇਚ ਸਕੀਏ, ਅਸਲਾ ਵੇਚਿਆ, ਮਾਲ ਵੀ ਬਣਾਇਆ, ਅਤੇ ਟਰੰਪ ਨੂੰ ਹੁਣ ਉਹਨਾਂ ਸਾਰਿਆਂ ਦੇ ਉੱਤੇ ਵੱਟ ਹੈ ਜਿਨ੍ਹਾਂ ਨੇ ਇਸ ਜੰਗ ਦੇ ਵਿੱਚੋਂ ਮਾਲ ਬਣਾਇਆ। ਉਹਨਾਂ ਕਿਹਾ ਹੁਣ ਉਹਨੇ ਜੋ ਜ਼ੈਲੈਂਸਕੀ ਨਾਲ ਕਰ ਲਿਆ ਉਹ ਤਾਂ ਕਰ ਲਿਆ, ਲੇਕਿਨ ਹੁਣ ਅਗਲੀ ਵਾਰੀ ਜਿਹੜੀ ਹੈ ਉਹ ਸਾਡੇ ਚੌਰੀ ਨਿਜ਼ਾਮਦੀਨ ਦੀ ਹੈ। ਉਹਨਾਂ ਨਿਜ਼ਾਮਦੀਨ ਨਹੀਂ ਆਖਿਆ, ਇਹ ਮੈਂ ਆਖਣ ਡਿਆ, ਇਸ਼ਾਰਾ ਉਹਨਾਂ ਦਾ ਉੱਧਰ ਹੀ ਸੀ। ਅਤੇ ਉਹਨਾਂ ਆਖਿਆ ਵੀ ਹੁਣ ਜਿਹੜਾ ਨਾ ਇਹ ਮਾਮਲਾ ਆਉਣ ਵਾਲੇ ਵਕਤ ਦੇ ਵਿੱਚ ਕੋਈ ਨਾ ਕੋਈ ਖਰਾਬ ਹੋਣ ਵਾਲਾ ਹੈ। ਬਹਰਹਾਲ ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।